ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਫਿਰ ਦੁਬਾਰਾ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਪ ਸਟੋਰ ਤੇ ਐਂਡਰੋਇਡ ਰਾਹੀਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਤੁਸੀਂ 24 ਆਵਰ ਟੀਵੀ 84 ਦੀ ਲਾਈਵ ਸਟ੍ਰੀਮ ਨੂੰ ਦੇਖ ਸਕਦੇ ਹੋ। ਜੋ ਅੱਜ ਦਾ ਸਾਡਾ ਅਗਲਾ ਇਸ਼ੂ ਸੀ, ਜਿਸ ਤਰ੍ਹਾਂ ਕਿ ਪਿਛੇ ਡਾਕਟਰ ਸਾਹਿਬ ਨੇ ਡਿਸਕਸ ਕੀਤਾ ਕਿ ਭਾਰਤ ਦਾ ਪਹਿਲਾ ਹਿੰਦੂ ਅੱਤਵਾਦੀ ਨਥੂਰਾਮ ਗੋਡਸੇ ਭਾਰਤੀ ਏਜੰਸੀ ਰਾਹ ਨੇ ਮੁੜ ਗਵਾਦਰ ਨੂੰ ਨਿਸ਼ਾਨਾ ਬਣਾਇਆ। ਇਸ ਉੱਪਰ ਤੁਸੀਂ ਡਾਕਟਰ ਸਾਹਿਬ ਦੇ ਵਿਚਾਰ ਸੁਣੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਜੋ ਅੱਜ ਦਾ ਥਰਡ ਇਸ਼ੂ ਹੈ ਉਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਭੈਣ ਜੀ, ਅਮਨਜੋਤ ਕੌਰ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ ਔਰ ਜ਼ਾਹਰ ਹੈ ਕਿ ਜੋ ਇਸ ਇਲੈਕਸ਼ਨ ਸੀਜ਼ਨ ਦੇ ਵਿੱਚ ਵੈਸੇ ਤਾਂ ਸਾਰੀਆਂ ਹੀ ਅਕਲੀਤਾਂ ਦੀ, ਘੱਟ ਗਿਣਤੀਆਂ ਦੀ, ਮਾਈਨੋਰਿਟੀਜ਼ ਦੀ ਦੁਰਗਤ ਬਣਾਈ ਹੈ। ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ, ਪਰ ਸਿੱਖਾਂ ਦੇ ਮਾਮਲੇ 'ਚ ਤਾਂ ਖਾਸ ਤੌਰ ਤੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਇੱਕ ਫੁੱਟਬਾਲ ਦੀ ਤਰ੍ਹਾਂ ਜਿਹੜਾ ਕਾਂਗਰਸ ਔਰ ਜਿਹੜੀ ਬੀਜੇਪੀ ਹੈ ਉਸ ਨੇ ਵਰਤਿਆ। ਅਕਾਲੀ ਜਿਹੜੇ ਨੇ ਉਹ ਬੀਜੇਪੀ ਦੇ ਪਿੱਛੇ ਜਾ ਕੇ ਛੁਪ ਜਾਂਦੇ ਨੇ, ਪਰ ਦੂਸਰੇ ਪਾਸੇ ਜੋ ਕੁਝ RSS ਦੇ ਥੱਲੇ ਸਿੱਖਾਂ ਦੇ ਨਾਲ ਹੋ ਰਿਹਾ ਲਗਾਤਾਰਤਾ ਨਾਲ, ਔਰ ਕਿਵੇਂ ਜਿਹੜਾ ਸਿੱਖਾਂ ਨੂੰ ਇਰੈਲੇਵੈਂਟ ਬਣਾ ਕੇ ਹਿੰਦੂ ਧਰਮ ਦਾ ਇੱਕ ਹਿੱਸਾ ਬਣਾਇਆ ਹੋਇਆ RSS ਨੇ, ਕਨਸਟੀਟਿਊਸ਼ਨਲੀ ਤਾਂ ਬਣਾਇਆ ਹੀ ਹੋਇਆ ਆਰਟੀਕਲ 25(b) ਦੇ ਥੱਲੇ। ਸੋ ਇਹ ਸਾਰਾ ਅਫਸੋਸ ਇਸ ਗੱਲ ਦਾ ਹੈ ਕਿ ਅਕਾਲੀ ਦਲ ਜਿਹੜਾ ਆਲਮੋਸਟ 95 ਸਾਲ ਪਹਿਲਾਂ ਪੋਲੀਟੀਕਲ ਪਾਰਟੀ ਦੇ ਤੌਰ ਤੇ ਜਿਸ ਦੀ ਹੋਂਦ ਔਰ ਜਿਸ ਦੇ ਸਾਹਮਣੇ ਜ਼ਾਹਰ ਹੈ ਪੰਜਾਬ ਦੇ ਮੁੱਦੇ ਸਨ ਜਿਹੜੇ, ਕਿਉਂਕਿ ਸਿੱਖ ਪੰਜਾਬ ਦੇ ਵਿੱਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਮੈਜੋਰਟੀ 'ਚ ਅੱਧੀ ਸਦੀ 'ਚ ਅਕਾਲੀਆਂ ਦੇ ਇਲੈਕਸ਼ਨ ਮੈਨੀਫੈਸਟੋ 'ਚ ਵੀ ਅਨੰਦਪੁਰ ਦਾ ਮਤਾ, ਬਾਅਦ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਔਰ ਦੂਸਰੇ ਦੀ ਹੁਣ ਜਿਹੜਾ ਇਹਨਾਂ ਦਾ ਕੰਪੀਟੀਸ਼ਨ ਹੈ ਕਾਂਗਰਸ ਦਾ, ਅਕਾਲੀਆਂ ਦਾ, ਆਮ ਆਦਮੀ ਪਾਰਟੀ ਦਾ, ਔਰ ਜਿਹੜੀ ਦੀ ਕੋਈ ਹੋਂਦ ਵੀ ਨਹੀਂ ਹੈ ਉਸ ਦਾ, ਉਹ ਸਿੱਖਾਂ ਨੂੰ ਗਾਲੀ ਗਲੋਚ ਕਰਨਾ। ਹੁਣ ਮੁੱਦਾ ਤਾਂ ਹੈ ਹੀ ਕੋਈ ਨਹੀਂ, ਔਰ ਕਿਹੜਾ ਵੱਧ ਤੋਂ ਵੱਧ ਜਿਹੜਾ ਸਿੱਖਾਂ ਨੂੰ ਕੋਈ ਖਾਲਿਸਤਾਨੀ ਬਣਾਉਂਦਾ ਹੈ, ਕੋਈ ਦਹਿਸ਼ਤਗਰਦ ਕਹਿੰਦਾ ਹੈ, ਕੋਈ ਜਿਹੜਾ ਬਾਹਰਲਿਆਂ ਨੂੰ, ਜੋ ਬਾਹਰਲੇ ਸਿੱਖਾਂ ਦੇ ਮਾਮਲੇ 'ਚ ਨਾ ਸਾਰਿਆਂ ਦੀ ਲਾਈਨ ਰਹੀ, ਔਰ ਜਿਹੜੇ ਈਵਨ ਵੱਧ ਗਾਲ ਕੱਢਦੇ ਨੇ ਉਹਨਾਂ ਦੀ ਹਮਾਇਤ ਦੇ ਲਈ ਜਿਹੜੇ ਨੇ ਦੂਜੇ ਗਏ ਹੁੰਦੇ ਨੇ। ਅਸੀਂ ਜ਼ਿਕਰ ਕੀਤਾ ਸੀ ਕਿ ਉਹ ਸਨੀ ਦਿਓਲ ਵਰਸਸ ਸੁਨੀਲ ਜਾਖੜ, ਕਿਵੇਂ ਸੁਨੀਲ ਜਾਖੜ ਦੇ ਪਿਓ ਦਾ ਕੀ ਰਿਕਾਰਡ ਹੈ ਸਿੱਖਾਂ ਬਾਰੇ ਕਿ ਵੀ ਮਾਰ ਦਿਓ, ਜੇ 2 ਕਰੋੜ ਸਿੱਖ ਵੀ ਮਾਰਨੇ ਪੈਂਦੇ ਨੇ। ਇਹੀ ਜਦੋਂ ਜਸਟਿਨ ਟਰੂਡੋ ਭਾਰਤ ਗਿਆ, ਸਭ ਤੋਂ ਜ਼ਿਆਦਾ ਜਿਹੜੀ ਨੈਗੇਟਿਵਿਟੀ ਇਹਨੇ ਜਿਹੜੀ ਹੈ ਸੁਨੀਲ ਜਾਖੜ ਨੇ ਕੀਤੀ। ਔਰ ਬਿਲਕੁਲ ਅਮਰਿੰਦਰ ਉੱਥੇ ਜਾ ਕੇ ਕਹਿ ਰਿਹਾ ਗੁਰਦਾਸਪੁਰ ਜੀ ਇਹ ਫਿਊਚਰ ਦਾ ਚੀਫ ਮਿਨਿਸਟਰ ਹੈ ਪੰਜਾਬ ਦਾ, ਯਾਨੀ ਉਹਦੇ 'ਚ ਵੀ ਇਹੀ ਨਹੀਂ ਜਿਹੜੀ ਇੱਕ ਜਾਲੀ ਜਿਹੀ ਪੱਗ ਵੀ ਸਿਰ ਤੇ ਰੱਖੀ ਅਮਰਿੰਦਰ ਵਰਗਿਆਂ ਨੇ, ਉਹ ਵੀ ਗਾਇਬ ਸੁਨੀਲ ਜਾਖੜ ਹੋਏਗਾ। ਔਰ ਦਿਲਚਸਪ ਗੱਲ ਇਹ ਹੈ ਕਿ ਵੀ ਕਿਵੇਂ ਇਹ ਸਾਰੇ ਹੀ ਰਲੇ ਹੋਏ ਨੇ। ਧਰਮਿੰਦਰ, ਜਿਹਨੂੰ ਬੜੇ ਧਰਮਾ ਭਾਜੀ ਕਰਕੇ ਸਾਡੇ ਵੀ ਅੱਧੇ ਕੁ ਲੱਗੇ ਹੁੰਦੇ ਨੇ, ਉਹ ਪਹਿਲਾਂ ਤਾਂ ਟੀਵੀ 'ਚ ਉਹਨੇ ਪਹਿਲਾਂ ਇੱਕ ਇੰਟਰਵਿਊ ਦਿੱਤਾ ਸੀ ਕਿ ਜੇ ਮੇਰਾ ਮੁੰਡਾ ਸਿਆਸਤ 'ਚ ਆਇਆ ਉਹਨੂੰ ਮੈਂ ਕੁੱਟੂੰਗਾ ਇੱਦਾਂ ਦੀਆਂ ਗੱਲਾਂ ਮਾਰ ਰਿਹਾ। ਅੱਧ ਸ਼ਰਾਬੀ ਹੁੰਦਾ ਉਹ, ਹਰ ਉਹਦੇ ਇੰਟਰਵਿਊ 'ਚ ਹੀ ਉਹ ਸ਼ਰਾਬ ਪੀ ਕੇ ਬੈਠਾ ਹੁੰਦਾ। ਔਰ ਦਿਲਾਵਰ ਖਾਨ ਹੇਮਾ ਮਾਲਿਨੀ ਨਾਲ ਵਿਆਹ ਕਰਨ ਲਈ, ਚਲੋ ਬਾਈ ਕਨਵਿਕਸ਼ਨ, ਕੋਈ ਧਰਮ ਬਦਲਦਾ ਕਿਸੇ ਦੀ ਸਮਝ ਆ ਸਕਦੀ ਹੈ, ਔਰ ਦਿਲਾਵਰ ਖਾਨ ਬਣ ਗਿਆ, ਹੇਮਾ ਮਾਲਿਨੀ ਪਤਾ ਨਹੀਂ ਕਿਹੜੀ ਬੇਗਮ ਬਣੀ ਹੋਈ ਹੈ। ਹੁਣ ਜ਼ਾਹਰ ਹੈ ਕਿ ਵੀ ਉਹ ਪਹੁੰਚ ਗਿਆ ਗੁਰਦਾਸਪੁਰ, ਕਹਿੰਦੇ ਜੀ ਮੈਂ ਤਾਂ ਆਉਣਾ ਨਹੀਂ ਸੀ, ਮੈਂ ਜਦੋਂ ਬੰਬਈ ਬੈਠੇ ਦੇਖਿਆ ਵੀ ਕਿੰਨਾ ਪਿਆਰ ਲੋਕਾਂ ਨੇ ਮੇਰੇ ਮੁੰਡੇ ਨੂੰ ਦਿੱਤਾ, ਮੈਂ ਤਾਂ ਰੋਂਦਾ ਹੀ ਰਿਹਾ ਪਿਆਰ 'ਚ। ਉਹ ਵਾਪਸ ਆ ਗਿਆ। ਹੁਣ ਉਹ ਕਹਿੰਦਾ ਫਿਰ ਆ ਕੇ ਉੱਥੇ ਕਹਿੰਦਾ ਵੀ ਮੈਂ, ਔਰ ਉਹਦਾ ਬਿਆਨ ਹੈ ਕਿ ਵੀ ਮੈਂ would not have allowed Sunny to contest if I knew he was up against Jakhad, says ਧਰਮਿੰਦਰ। ਉਹ ਇੰਨਾ ਅਕਲਦਾਨ ਹੈ ਤੂੰ, ਕਹਿੰਦਾ ਜੇ ਮੈਨੂੰ ਪਤਾ ਹੁੰਦਾ ਕਿ ਵੀ ਮੇਰੇ ਮੁੰਡੇ ਨੇ ਇਹਦੇ ਸੁਨੀਲ ਜਾਖੜ ਦੇ ਖਿਲਾਫ ਖਲੋਣਾ, ਮੈਂ ਤਾਂ ਨਾ ਇਹਨੂੰ ਕਦੇ ਵੀ ਖਲੋਣ ਦਿੰਦਾ। ਇਹਦਾ ਸੁਨੀਲ ਜਾਖੜ ਤਾਂ ਮੇਰਾ ਭਰਾ ਹੈ, ਔਰ ਇਹਦਾ ਪਿਓ ਜਿਹੜਾ ਸੀ ਬਲਰਾਮ ਜਾਖੜ ਮੇਰੇ ਲਈ ਪਿਤਾ ਸਮਾਨ ਸੀ। ਮੈਂ ਤਾਂ ਜਿਹੜਾ ਉਹ, ਔਰ ਅਮਰਿੰਦਰ ਸਿੰਘ ਔਰ ਜੋ ਪਟਿਆਲੇ ਦੀ ਰਿਆਸਤ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਭਾਰਤ ਮਾਤਾ ਦੇ ਹਵਾਲੇ ਕੀਤਾ ਸੀ। ਪਰਨੀਤ ਕੌਰ ਜਿਹੜੀ ਉਹ ਤਾਂ ਮੇਰੀ ਭੈਣ ਬਣੀ ਹੋਈ ਹੈ, ਔਰ ਮੇਰੇ ਨਾਲ ਅਕਸਰ ਬਲਰਾਮ ਜਾਖੜ ਬਹੁਤ ਪਿਆਰ ਕਰਦੇ ਸੀ, ਮੈਂ ਤਾਂ ਉਹਦਾ ਪੁੱਤਰ ਸੀ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਬਲਰਾਮ ਜਾਖੜ 2 ਕਰੋੜ ਸਿੱਖ ਮਾਰਦਾ, ਇਹ ਧਰਮਿੰਦਰ ਉਰਫ ਦਿਲਾਵਰ ਖਾਨ ਇਹ ਸੁਪਰ ਕੌਪ ਦਾ ਖਿਤਾਬ ਦਿੰਦਾ ਹੈ KP ਗਿੱਲ ਨੂੰ, ਇਹਦੇ ਪਿਓ ਨੂੰ ਕਹਿੰਦਾ ਕਿ ਵੀ ਮੇਰਾ ਪਿਓ ਹੈ ਅਸਲੀ। ਔਰ ਇਸ ਸਾਰੇ ਚੋਂ ਦੋਨੋਂ ਕੈਂਡੀਡੇਟ ਬਣੇ ਹੋਏ ਨੇ, ਇੱਕ BJP ਦਾ, ਇੱਕ
ਦੋਨਾਂ ਦੀ ਕੁਆਲੀਫਿਕੇਸ਼ਨ ਐਂਟੀ ਸਿੱਖ ਹੈ, ਜੀ ਸਿੱਖਾਂ ਦਾ ਮਜ਼ਾਕ ਬਣਾਉਣਾ ਹੈ। ਔਰ ਇਸ ਸਾਰੇ ਨੂੰ ਜਿਹੜਾ ਉੱਥੇ ਸਿਨੈਰੀਓ ਬਣਿਆ ਹੋਇਆ ਹੈ ਉਸ ਦੇ ਉੱਤੇ ਹੀ, ਔਰ ਕਾਂਗਰਸ ਦਾ ਜਿਹੜਾ ਬਠਿੰਡਾ ਤੋਂ ਕੈਂਡੀਡੇਟ ਰਾਜਾ ਵੜਿੰਗ, ਉਹਨੇ ਜਿਸ ਕਿਸਮ ਦਾ ਇੱਕ ਹਿੰਦੂਆਂ ਦੀ ਗੈਦਰਿੰਗ 'ਚੋਂ ਕਹਿ ਰਿਹਾ ਹੈ ਕਿ ਹਿੰਦੂਓ ਤੁਸੀਂ ਕਾਂਗਰਸ ਨੂੰ ਵੋਟ ਪਾਓ, ਦੇਖੋ ਸਿੱਖਾਂ ਨੇ ਕੀ ਕੀਤਾ ਸੀ, ਅੱਤਵਾਦੀਆਂ ਨੇ ਜੀਣਾ ਹਰਾਮ ਕਰਤਾ ਸੀ, ਬੱਸਾਂ 'ਚੋਂ ਕੱਢ ਕੇ ਮਾਰਦੇ ਸੀ, ਔਰ ਦੂਸਰਾ ਕਾਂਗਰਸ ਨੇ ਹੀ ਤੁਹਾਡੇ ਲਈ ਕੀਤਾ, ਤੁਸੀਂ ਜੇ ਪੰਜਾਬ 'ਚ ਰਹਿਣਾ ਤਾਂ ਕਾਂਗਰਸ ਦੀ ਵਜ੍ਹਾ ਕਰਕੇ ਤੁਸੀਂ ਰਹਿ ਰਹੇ ਹੋ। ਔਰ ਇਸ ਸਾਰੇ 'ਚ ਅਕਾਲੀ ਜਿਹੜੇ ਉਹ ਉਸ ਤੋਂ ਵੀ ਵੱਧ ਕੇ ਉਹ ਜੇ ਉਹਨਾਂ ਨੇ ਕੋਈ ਮਾਰਚ ਕੱਢਿਆ ਕਿ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਜਾਂ ਅਕਾਲੀ ਇਹਨਾਂ ਨੇ ਕਰਵਾਈ ਔਰ ਨਾਕਾਮ ਰਹੇ, ਔਰ ਉਹ ਲਗਾਤਾਰ ਹੋ ਰਹੀ ਹੈ। ਉਹਨਾਂ ਨੇ ਸੰਗਰੂਰ ਦੇ ਇੱਕ ਪਿੰਡ 'ਚ ਕਰਾ ਦਿੱਤੀ ਗੁਰਦੁਆਰਾ ਸਾਹਿਬ, ਬਿਲਕੁਲ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਪਿੱਛੇ ਅਕਾਲੀ ਹੋਣਗੇ, ਕਿਉਂਕਿ ਉੱਥੇ ਫਸੇ ਹੋਏ ਨੇ ਅਕਾਲੀ। ਉਹਨਾਂ ਨੇ ਕਿਹਾ ਜੀ ਦੇਖੋ ਆਪਣੇ ਕਾਂਗਰਸ ਦੇ ਰਾਜ ਵੀ ਤਾਂ ਹੋ ਰਹੀ, ਮਤਲਬ ਕੱਲਾ ਇਹ ਨਹੀਂ ਵੀ ਸਿੱਖ ਫੁੱਟਬਾਲ ਬਣ ਗਏ, ਗੁਰੂ ਗ੍ਰੰਥ ਸਾਹਿਬ ਦਾ ਕਿਸ ਕਦਰ ਅਪਮਾਨ ਬੇਅਦਬੀ ਜਿਹੜੀ ਹੈ ਲਗਾਤਾਰਤਾ ਨਾਲ ਹੋ ਰਹੀ ਹੈ। ਔਰ ਇਹੀ ਦੁੱਖ ਭੈਣ ਜੀ ਅਮਨਜੋਤ ਕੌਰ ਔਰ ਦੀਆਂ ਉਹਨਾਂ ਦੀਆਂ ਜਿੰਨੀਆਂ ਲਿਖਤਾਂ ਨੇ ਉਹਨਾਂ 'ਚ ਜ਼ਾਹਰ ਹੁੰਦਾ ਹੈ। ਔਰ ਪਿਛਲੇ ਦਿਨਾਂ 'ਚ ਅਮਰਿੰਦਰ ਨੇ ਕਿਹਾ ਕਿ ਇਹ ਜਸਵੰਤ ਸਿੰਘ ਖਾਲੜਾ ਤੇ ਦਹਿਸ਼ਤਗਰਦ ਸੀ ਉੱਥੇ, ਹਾਂ, ਔਰ ਇਹ ਉਹ ਤਾਂ ਦਹਿਸ਼ਤਗਰਦਾਂ ਦੇ ਨਾਲ ਖਲੋਤਾ ਸੀ। ਉਹ ਤਾਂ ਹੀ ਭੈਣ ਜੀ ਨੇ ਕਿਹਾ ਵੀ ਕੈਪਟਨ ਅਮਰਿੰਦਰ ਸ਼ੇਮਲੈਸਲੀ ਸੈਡ ਬੀਬੀ ਖਾਲੜਾ's husband was a terrorist. Even ਸਰਕਾਰੀ lawyers condemned him for insulting martyrs of Sikhs. ਕਿ ਵੀ ਉਹਨੇ ਇੱਕ he went on to defend Rajiv Gandhi and Congress over 1984 and said ਰਾਜੀਵ ਗਾਂਧੀ ਬਹੁਤ ਹੀ ਵਧੀਆ ਪਿਆਰਾ ਤੇ ਹੋਣਹਾਰ ਇਨਸਾਨ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਵਿਛਾਉਣ ਵਾਲਾ ਔਰ ਇਹ ਕਹਿਣ ਵਾਲਾ ਕਿ ਇਹ ਜਦੋਂ ਕੋਈ ਦਰਖਤ ਡਿੱਗਦਾ ਹੈ ਵੱਡਾ ਤੇ ਧਰਤੀ ਕੰਬਦੀ ਹੈ। ਹੁਣ ਇਹ ਕਿਉਂਕਿ ਉਹੀ ਟ੍ਰੇਟਰਸ ਦੀ ਕਲਾਸ ਜਿਹੜੀ ਹੈ ਇੱਕੋ ਹੀ ਨਸਲ, ਮੱਝਾਂ ਦੀਆਂ ਭੈਣਾਂ ਮੱਝਾਂ, ਇੱਕੋ ਹੀ ਇੱਕ ਕਿਸਮ ਦੇ ਕਾਤਲ, ਗਰੀਡੀ, ਭੁੱਖੇ, ਚੋਰ, ਔਰ ਉਹਦੇ ਲਈ ਬਹੁਤ ਵਧੀਆ ਇਨਸਾਨ ਸੀ। He has now hinted that one day there will be no need for a Sikh CM in Punjab by saying to Jakhad you will one day see Sunil Jakhad as CM of ਲੋਕਾਂ ਨੂੰ ਕਹਿ ਰਿਹਾ ਗੁਰਦਾਸਪੁਰ ਚ ਐਡਰੈਸ ਕਰਦੇ Sunil Jakhad's anti-Sikh tirades during Trudeau visit are not hidden। ਵੀ ਉਹਨੇ ਕੀ ਬਕਵਾਸ ਕੀਤਾ ਸੀ ਟਰੂਡੋ ਦੀ ਵਿਜ਼ਿਟ ਵੇਲੇ। Captain has been going on and on against Sikhs without bothering if he would lose 6 votes। ਉਹਨੂੰ ਕੋਈ ਪਰਵਾਹ ਹੀ ਨਹੀਂ ਹੈ। ਉਹਨੇ ਇਹ ਕਿਹਾ ਕਿ ਵੀ ਕੀ ਹੁਣ ਸਿੱਖ irrelevant ਹੋ ਗਏ ਨੇ। Does it imply Sikh voters are irrelevant in Punjab? No, and only Hindu voters matter. Hindu votes matter and one day Hindu will be CM। ਮੈਸੇਜ ਦੇ ਵਿੱਚੋਂ ਇਹੀ ਜਾ ਰਿਹਾ। Even Badals have claimed ਬੇਅਦਬੀ and Baibul Kala are not issues in this election। ਅਸੀਂ ਜੋ ਨਕੋਦਰ ਕਾਂਡ ਬਾਰੇ ਉਹਨੂੰ ਪੁੱਛਿਆ, ਇਦਾਂ ਦੇ ਕਾਂਡ ਤਾਂ ਹੁੰਦੇ ਹੀ ਰਹਿੰਦੇ ਨੇ, ਅਸੀਂ ਫਰਾਈਡੇ ਗੱਲ ਕੀਤੀ ਸੀ ਵੀ ਉਹਨਾਂ ਨੂੰ ਇਹ ਮੈਟਰ ਹੀ ਨਹੀਂ ਕਰਦਾ। ਸੁਖਬੀਰ ਲਿੰਕਡ ਕੈਪਟਨ ਟੂ ਦਾਦੂਵਾਲ ਕਲੇਮਿੰਗ ਹੀ ਮੀਟਸ ਖਾਲਿਸਤਾਨੀ ਉਹਨੂੰ ਬਣਾ ਕੇ, ਉਹ ਵੀ ਉਹਨਾਂ ਦਾ ਹੀ ਬਲੂ ਆਈਡ ਬॉय ਹੈ ਦਾਦੂਵਾਲ। ਹੁਣ ਮੈਂ ਕੀ ਕਹਾਂ ਵੀ ਕੀ ਇਹ ਨੇ। ਜਰਨਲਿਸਟ ਆਰ ਲਾਫਿੰਗ that 1984 issue doesn't matter in Punjab has moved on and such vote banks doesn't matter or make difference। ਜਰਨਲਿਸਟ ਵੀ ਹੱਸ ਰਹੇ ਨੇ ਕਿ ਦੇਖੋ ਅਸੀਂ ਐਵੇਂ ਰੌਲਾ ਪਾ ਰਹੇ ਹਾਂ ਜੀ 84 ਸਿੱਖਾਂ 'ਚ ਤਾਂ ਮੈਟਰ ਨਹੀਂ ਕਰਦਾ। ਪੰਜਾਬ 'ਚ ਕੋਈ ਜਿਹੜਾ ਇਸ਼ੂ ਇਸ ਦਿਸ ਇਲੈਕਸ਼ਨ ਇਜ਼ ਸਾਈਨ ਆਫ ਕੰਪਲੀਟ irrelevance of Sikhs in India ਕਿ ਸਿੱਖ ਬਿਲਕੁਲ irrelevant ਹੋ ਗਏ ਨੇ। Asked because no one bothered about 84 and Pitroda's remarks titled at Delhi and Kamal Nath in MP and its impact on Sikh votes in Haryana, HP, Delhi. Is it game over for Sikhs in India as an electorate? ਇਹ ਉਹਨਾਂ ਨੇ ਸਵਾਲ ਖੀਚ ਪੁੱਛਿਆ। ਦੇਖੋ ਅੱਜ ਦੀ ਡੇਟ 'ਚ ਤਾਂ ਪੋਲੀਟੀਕਲੀ ਸਾਨੂੰ ਪਹਿਲੇ ਦਿਨ ਤੋਂ ਹੀ ਕਦੇ ਇਸ ਗੱਲ ਦਾ ਕੋਈ ਸ਼ੱਕ ਸ਼ੁਬਾ ਨਹੀਂ ਰਿਹਾ ਕਿ ਵੀ ਸਿਆਸੀ ਪਾਰਟੀਆਂ ਔਰ ਉੱਥੇ ਜਿਹੜੇ ਲੋਕ ਇਹ ਸਾਰੇ ਖੇਡ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਲਈ ਵਾਕਈ ਸਿੱਖ ਕੋਈ ਮੈਟਰ ਨਹੀਂ ਕਰਦੇ। ਪਰ ਇਹ ਇੱਕ ਦੌਰ ਹੈ, ਇਹ ਵੀ ਲੰਘ ਜਾਣਾ ਹੈ। ਅਲਟੀਮੇਟਲੀ ਜਿਹੜਾ ਹੈ ਇਹ ਉਹਨਾਂ ਸਿੱਖਾਂ ਨੂੰ ਵੀ ਜਿਹੜੇ ਮਾੜੇ ਮੋਟੇ ਵੀ ਕਦੇ ਹੋਪ ਰੱਖਦੇ ਨੇ ਜਾਂ ਰੱਖਦੇ ਸੀ, ਉਹਨਾਂ ਦੇ ਸ਼ੰਕੇ ਵੀ ਦੂਰ ਹੋ ਰਹੇ ਨੇ ਕਿ ਵੀ ਸਾਡੇ ਕੋਲ ਆਜ਼ਾਦ ਦੇਸ਼ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਸੋ ਜ਼ਾਹਰ ਹੈ ਵੀ ਮੈਂ ਹੁਣ ਆਪਾਂ ਆਪਣੇ ਦਰਸ਼ਕਾਂ ਦੇ ਥੈਂਕ ਯੂ ਸੋ ਮਚ। ਹੁਣ ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ, ਪਰ ਅਸੀਂ ਬੜੇ ਅਫਸੋਸ ਨਾਲ ਕਹਿ ਰਹੇ ਹਾਂ ਕਿ ਜੋ
YouTube ਤੇ ਜੋ ਸਾਡਾ ਆਪਣਾ ਪ੍ਰੋਗਰਾਮ ਹੈ ਉਹ ਲਾਈਵ ਨਹੀਂ ਚੱਲ ਰਿਹਾ। ਅਸੀਂ ਆਪਣੇ ਜੋ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਆਪਾਂ ਮਿਸ ਵੀ ਕਰ ਰਹੇ ਹਾਂ। ਸੋ ਅਸੀਂ ਸਭ ਨੂੰ ਪਹਿਲਾਂ ਤੇ ਸਾਂਝੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਅਸਲਾਮ ਵਾਲੇਕਮ। ਗੈਰੀ ਸੰਧੂ ਜੀ ਸਾਨੂੰ ਪਹਿਲੇ ਸੈਗਮੈਂਟ ਤੇ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਵਹੀਦ ਹਸਨ ਵੀ ਸਾਨੂੰ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਭੁਪਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ ਇਹ ਵੀ ਹੋ ਸਕਦਾ ਹੈ ਕਿ ਅਡਾਨੀ ਵਰਗੇ ਲੋਕ ਇਸ ਜਮੂਰੇ ਨੂੰ ਅੱਗੇ ਲਾ ਕੇ ਆਪਣੀ ਲੁੱਟ ਖਸੁੱਟ ਜਾਰੀ ਰੱਖਣਾ ਚਾਹੁੰਦੇ ਨੇ। ਕੁਆਇਟ ਪੋਸੀਬਲ। ਇਹ ਸਾਰਾ ਫਾਈਨੈਂਸ ਫੰਡਿੰਗ ਇਹਦੀ 2014 ਕੈਂਪੇਨ ਦੀ ਵੀ ਇਹਨਾਂ ਅਡਾਨੀਆਂ, ਅਡਵਾਨੀਆਂ, ਮਨਸੁਖਾਨੀਆਂ, ਜੀ ਹਮਦਾਨੀਆਂ ਨੇ ਕੀਤੀ ਸੀ। ਬਿਲਕੁਲ। ਇਰਫਾਨ ਸ਼ਾਹਜਾਦ ਸਾਨੂੰ ਲਿਖਦੇ ਨੇ ਜੀ ਆਇਆਂ ਨੂੰ ਡਾਕਟਰ ਸਾਹਿਬ ਐਂਡ ਨੀਲਮ ਜੀ, ਥੈਂਕ ਯੂ ਸੋ ਮਚ। ਰਣਜੋਤ ਸਿੰਘ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਭੁਪਿੰਦਰ ਸਿੰਘ ਜੀ ਫਿਰ ਸਾਨੂੰ ਦੁਬਾਰਾ ਲਿਖਦੇ ਨੇ ਡਾਕਟਰ ਸਾਹਿਬ ਸਾਡੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਕੋਈ ਸ਼ਰਮ ਨਹੀਂ ਜਿਹੜੇ ਇਹਨਾਂ ਗੱਪੀਆਂ ਨੂੰ ਸਿਰ ਤੇ ਬਿਠਾ ਕੇ ਰੱਖਦੇ ਨੇ। ਔਰ ਗੁਰਦੇਵ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਵਹੀਦ ਹਸਨ ਫਿਰ ਦੁਬਾਰਾ ਸਾਨੂੰ ਲਿਖਦੇ ਨੇ ਕਹਿੰਦੇ ਨੇ ਕਿ ਖਾਲਸਾ 2020 ਐਂਡ ਕਰਨਵੀਰ ਸਿੰਘ ਸਾਨੂੰ ਲਿਖਦੇ ਨੇ ਨਾਓ ਇਜ਼ ਦਾ ਰਾਈਟ ਟਾਈਮ ਫॉर ਮੋਦੀ ਟੂ ਜੁਆਇਨ ਅਸ ਓਲਡ ਪ੍ਰੋਫੈਸ਼ਨ ਆਫ ਟੀ ਸੈਲਿੰਗ। ਗੈਰੀ ਸੰਧੂ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਜੱਸਾ ਸੰਧੂ ਜੀ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਮੋਦੀ ਕਹਿੰਦਾ ਮੈਂ 1988 ਵਿੱਚ ਇੱਕ ਈਮੇਲ ਵੀ ਕੀਤੀ ਸੀ। ਭਾਰਤ ਵਿੱਚ ਇੰਟਰਨੈਟ 95 ਵਿੱਚ ਆਇਆ। ਕਈ ਵਾਰੀ ਇਹ ਛੱਡਦਾ ਲੱਗਦਾ ਹੈ, ਹਿਸਾਬ ਵੀ ਨਹੀਂ ਲਾਂਦਾ ਕਿ ਕੀ ਗੋਲਾ ਸੱਟ ਰਿਹਾ ਹਾਂ। ਵਹੀਦ ਹਸਨ ਜੀ ਸਾਨੂੰ ਲਿਖਦੇ ਨੇ ਕਿ ਮੋਦੀ ਆਪਣੀ ਹੀ ਫੌਜੀ ਮਾਰਾ ਦੇ ਇਲੈਕਸ਼ਨ ਜਿਤਨੇ ਕਲੇ ਲਿਖਿਆ ਉਹਨਾਂ ਨੇ, ਸੌਰੀ ਅਬਾਊਟ ਦੈਟ। ਐਂਡ ਸਾਨੂੰ ਢਿੱਲੋਂ ਸੁਖ ਸਾਨੂੰ ਲਿਖਦੇ ਨੇ ਸਤਿ ਸ਼੍ਰੀ ਅਕਾਲ। ਭੁਪਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ ਸਤਿ ਸ਼੍ਰੀ ਅਕਾਲ। ਔਰ ਐਸ ਸੁਰਿੰਦਰ ਜੀ ਸਾਨੂੰ ਯੂਕੇ ਤੋਂ ਲਿਖਦੇ ਨੇ। ਅਸੀਂ ਉਹਨਾਂ ਦੀ ਜੋ ਲਿਖਤ ਹੈ ਅਸੀਂ ਉਹ ਕੱਲ ਸਾਂਝ ਪਾਵਾਂਗੇ ਇਸ ਬਾਰੇ। ਪੜ੍ਹ ਲਵਾਂ? ਠੀਕ ਹੈ ਨੋ ਪ੍ਰੋਬਲਮ, ਥੈਂਕ ਯੂ। ਕਹਿੰਦੇ ਨੇ ਕਿ ਕਸ਼ਮੀਰ ਨਾਮਾ ਵਾਇਆ ਪੰਜਾਬ ਨਾਮਾ, ਜੇ ਗੈਰਤ ਨਾਲ ਜੀਣਾ ਹੈ ਤਾਂ ਲੜਨਾ ਪਵੇਗਾ। ਬਗੈਰਤ ਤੇ ਗੈਰਤ ਵਾਲੇ ਦੋਵੇਂ ਜਿਉਂਦੇ ਹਨ। ਫਰਕ ਇੰਨਾ ਹੈ ਕਿ ਬਗੈਰਤ ਆਪਣੀ ਜ਼ਮੀਰ ਮਾਰ ਕੇ ਜਿਉਂਦਾ ਹੈ, ਗੈਰਤਮੰਦ ਆਪਣੀ ਜ਼ਮੀਰ ਮਾਰ ਕੇ ਨਹੀਂ ਜਿਉਂਦਾ। ਮੁਜ਼ਾਹਿਦ ਦੀ ਜ਼ਿੰਦਗੀ ਬਹੁਤੀ ਲੰਮੀ ਨਹੀਂ ਹੁੰਦੀ। ਮੁਜ਼ਾਹਿਦ ਨੇ ਜ਼ਬਰ ਨਾਲ ਜੂਝ ਕੇ ਮਰਨਾ ਹੈ। ਮੁਜ਼ਾਹਿਦ ਨੇ ਮਗਰਲਿਆਂ ਲਈ ਇੱਕ ਇਤਿਹਾਸ ਸਿਰਜ ਕੇ ਜਾਣਾ ਹੈ। ਇਤਿਹਾਸ ਕੌਮਾਂ ਲਈ ਪ੍ਰੇਰਨਾ ਸਰੋਤ ਹੁੰਦਾ ਹੈ, ਕੌਮਾਂ ਦਾ ਭਵਿੱਖ ਹੁੰਦਾ ਹੈ। ਜਿਹੜੇ ਆਪਣਾ ਇਤਿਹਾਸ ਨਹੀਂ ਪੜ੍ਹਦੇ ਉਹ ਬੀਤੇ ਦਾ ਹਿੱਸਾ ਬਣ ਜਾਂਦੇ ਹਨ। ਕਸ਼ਮੀਰ ਵਿੱਚ ਅੱਜ ਕੱਲ ਆਪਰੇਸ਼ਨ ਕਲੀਨ ਦੇ ਨਾਂ ਥੱਲੇ ਕਸ਼ਮੀਰੀਆਂ ਤੇ ਹਕੂਮਤੀ ਕਹਿਰ ਚੱਲ ਰਿਹਾ ਹੈ। ਸਰਕਾਰ ਨੇ ਫੌਜੀ ਬਲਾਂ ਨੂੰ ਫੜੋ ਮਾਰੋ ਦਾ ਫ੍ਰੀ ਹੈਂਡ ਦਿੱਤਾ ਹੈ। ਖਾਸ ਕਰਕੇ ਇਹ ਕਹਿਰ ਕਸ਼ਮੀਰੀ ਨੌਜਵਾਨਾਂ ਤੇ ਵਾਪਰਿਆ ਹੈ। ਕਸ਼ਮੀਰ ਦੀ ਬਹੁਤੀ ਖਬਰ ਬਾਹਰ ਨਹੀਂ ਆਉਂਦੀ ਕਿਉਂਕਿ ਸਰਕਾਰ ਕਸ਼ਮੀਰ ਦੀ ਖਬਰ ਅਖਬਾਰਾਂ ਵਿੱਚ ਛਪਣ ਨਹੀਂ ਦਿੰਦੀ। ਸਰਕਾਰ ਵੱਲੋਂ ਕਸ਼ਮੀਰ ਵਿੱਚ ਇੰਟਰਨੈਟ ਆਏ ਦਿਨ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਕਿ ਕਸ਼ਮੀਰ ਬਾਰੇ ਲੋਕਾਂ ਨੂੰ ਕੁਝ ਵੀ ਪਤਾ ਨਾ ਲੱਗੇ। ਇਹ ਨੀਤੀ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਪੰਜਾਬ ਵਿੱਚ 1984 ਤੋਂ 1995 ਤੱਕ ਚੱਲਦਾ ਰਿਹਾ ਸੀ। ਕਸ਼ਮੀਰ ਵਿੱਚ ਜਦੋਂ ਵੀ ਕਿਸੇ ਮੁਜ਼ਾਹਿਦ ਦਾ ਜਨਾਜ਼ਾ ਉੱਠਦਾ ਹੈ, ਫੌਜ ਦੀ ਗੋਲੀ ਦੀ ਪਰਵਾਹ ਕੀਤੇ ਬਗੈਰ ਕਸ਼ਮੀਰੀ ਆਪਣੇ ਮੁਜ਼ਾਹਿਦ ਦਾ ਆਖਰੀ ਦੀਦਾਰ ਕਰਨ ਲੱਖਾਂ ਦੀ ਗਿਣਤੀ ਵਿੱਚ ਪੁੱਜਦੇ ਹਨ। ਕਸ਼ਮੀਰ ਵਿੱਚ ਲੋਕ ਸਭਾ ਦੀਆਂ ਵੋਟਾਂ ਹੋ ਚੁੱਕੀਆਂ ਹਨ। ਬਹੁਤ ਘੱਟ ਲੋਕਾਂ ਨੇ ਵੋਟਾਂ ਪਾਈਆਂ। ਇਸ ਦਾ ਕਾਰਨ ਇੱਕੋ ਹੈ, ਕਸ਼ਮੀਰ ਲੋਕ ਇਹ ਸਮਝਦੇ ਹਨ ਕਿ ਸਰਕਾਰ ਕਿਸੇ ਦੀ ਵੀ ਆ ਜਾਵੇ, ਕਸ਼ਮੀਰ ਬਾਰੇ ਸਾਰਿਆਂ ਦੀ ਪਾਲਿਸੀ ਇੱਕੋ ਹੈ। ਔਰ ਇਹ ਬਿਲਕੁਲ ਇਹਨੇ ਠੀਕ ਕਿਹਾ ਹੈ। ਅਨੰਤਨਾਗ ਦੇ ਵਿੱਚ 2.5% ਲੋਕਾਂ ਨੇ ਵੋਟਾਂ ਪਾਈਆਂ, ਉਹ ਵੀ ਇਹਨਾਂ ਦੇ ਆਪਣੇ ਹੀ। ਔਰ ਜਿੱਥੇ ਪੁਲਵਾਮਾ ਚ ਤਾਂ ਬਿਲਕੁਲ ਸਾਰਾ ਦਿਨ ਇਹਨਾਂ ਦੇ ਪੋਲ ਏਜੰਟ ਬੈਠੇ ਰਹੇ, ਕੋਈ ਵੋਟ ਪਾਉਣ ਨਹੀਂ ਆਇਆ ਜੀ। ਉੱਥੇ ਇਹ ਗੱਲ ਕਸ਼ਮੀਰੀਆਂ ਦੀ 100% ਸਹੀ ਹੈ। ਕੇਂਦਰ ਵਿੱਚ ਸਾਰੇ ਰਾਜਸੀ ਦਲ ਕਸ਼ਮੀਰੀਆਂ ਦੇ ਸਵੈ ਨਿਰਣੇ ਦੀ ਮੰਗ ਨੂੰ ਅੱਤਵਾਦ ਨਾਲ ਜੋੜਦੇ ਹਨ। ਕਸ਼ਮੀਰੀਆਂ ਦੇ ਸਵੈ ਨਿਰਣੇ ਦੇ ਹੱਕ ਨੂੰ ਪਾਕਿਸਤਾਨ ਦੇ ਖਾਤੇ 'ਚ ਪਾ ਕੇ ਫੌਜ ਨੂੰ ਕਸ਼ਮੀਰੀਆਂ ਤੇ ਜ਼ਬਰ ਕਰਨ ਛੱਡਿਆ ਹੈ। ਕਸ਼ਮੀਰ ਦੀ ਸਥਾਨਕ ਲੀਡਰਸ਼ਿਪ ਜਦੋਂ ਆਮ ਲੋਕਾਂ ਵਿੱਚ ਜਾਂਦੀ ਹੈ, ਲੋਕ ਉਹਨਾਂ ਤੇ ਐਦਾਂ ਦੇ ਸਵਾਲ ਕਰਦੇ ਹਨ ਕਿ ਉਹਨਾਂ ਨੂੰ ਭੱਜਣ ਲਈ ਰਾਹ ਨਹੀਂ ਲੱਭਦਾ। ਫਾਰੂਕ ਅਬਦੁੱਲਾ ਪਰਿਵਾਰ ਜੋ ਕਿ ਕਸ਼ਮੀਰ ਦਾ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਹੈ, ਅੱਜ ਉਹ ਵੀ ਕਸ਼ਮੀਰ ਵਿੱਚ ਹੋ ਰਹੇ ਜ਼ੁਲਮ ਲਈ ਕੇਂਦਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਭਾਵੇਂ ਕਿ ਕੋਈ ਵੀ ਕਸ਼ਮੀਰੀ ਵਿਕਣ ਲਈ ਤਿਆਰ ਨਹੀਂ ਕਿ ਪੰਜਾਬ ਵਿੱਚ ਲੋਕਾਂ ਕੋਲੋਂ ਵੋਟਾਂ ਮੰਗਦੇ ਲੀਡਰ ਕਸ਼ਮੀਰੀਆਂ ਤੋਂ ਕੁਝ ਸਿੱਖਣਗੇ। ਅੱਜ ਹਰ ਕਸ਼ਮੀਰੀ ਆਪਣੇ ਸੂਬੇ ਲਈ ਖੜਾ ਹੈ, ਜਦਕਿ ਸਾਡਾ ਸੂਬਾ ਖੁਦਗਰਜ਼ੀ, ਲਾਲਚ, ਸਵਾਰਥ ਨਾਲ ਜੁੜਿਆ ਹੈ। ਅਸੀਂ ਆਟਾ ਦਾਲ ਸਕੀਮ ਬਦਲੇ
ਵਿਕਣ ਲਈ ਤਿਆਰ ਹਾਂ। ਜੀ ਡਾਕਟਰ ਸਾਹਿਬ। ਐਸ ਸੁਰਿੰਦਰ ਜੀ ਨੇ ਬਿਲਕੁਲ ਠੀਕ ਕਿਹਾ ਹੈ ਔਰ ਮੈਂ ਸਮਝਦਾ ਹਾਂ ਵੀ ਕਸ਼ਮੀਰੀਆਂ ਨੂੰ ਸੈਲੂਟ, ਬਿਲਕੁਲ। ਸਲਾਮ। ਨਾ ਸਿਰਫ ਉਹ ਆਪਣੀ ਹਥਿਆਰਬੰਦ ਲੜਾਈ ਪੂਰੀ ਬਹਾਦਰੀ ਦੇ ਨਾਲ ਔਰ ਯੋਧਿਆਂ ਵਾਂਗ ਲੜ ਰਹੇ ਨੇ, ਉਹਨਾਂ ਦਾ ਆਮ ਆਵਾਮ ਵੀ ਜਿਹੜਾ ਹੈ ਉਹ ਖੜਾ ਹੈ ਔਰ ਜਦੋਂ ਵੀ ਕੋਈ ਜੁਝਾਰੂ ਸ਼ਹੀਦ ਹੁੰਦਾ ਹੈ, ਲੱਖਾਂ ਦੀ ਗਿਣਤੀ 'ਚ ਲੋਕ ਪਹੁੰਚਦੇ ਨੇ, ਬਿਲਕੁਲ। ਕਿਉਂਕਿ ਫੌਜ ਉੱਥੇ ਜੋ ਜ਼ੁਲਮ ਕਰ ਰਹੀ ਹੈ ਔਰ ਖਬਰਾਂ ਬਿਲਕੁਲ ਬਲੌਕ ਕੀਤੀਆਂ, ਇੰਟਰਨੈਟ ਬੰਦ ਕੀਤੇ ਹੋਏ ਨੇ। ਬਿਲਕੁਲ ਐਸ ਸੁਰਿੰਦਰ ਜੀ ਨੇ ਠੀਕ ਕਿਹਾ ਕਿ ਜੋ 1984 ਤੋਂ 1995 ਤੱਕ ਪੰਜਾਬ ਦੇ ਵਿੱਚ ਕੀਤਾ ਗਿਆ ਹੈ, ਬਿਲਕੁਲ ਉਹੀ ਨੀਤੀ ਉੱਥੇ ਚੱਲ ਰਹੀ ਹੈ। ਪਰ ਕਸ਼ਮੀਰੀ ਈਵਨ ਜਿਹੜੇ ਪ੍ਰੋ ਇੰਡੀਆ ਉਹਨਾਂ ਦੀਆਂ ਸਰਕਾਰਾਂ 'ਚ ਰਹੇ, ਫਾਰੂਕ ਅਬਦੁੱਲਾ ਦਾ ਟੱਬਰ ਜਾਂ ਮਹਿਬੂਬਾ ਮੁਫਤੀ, ਲੋਕਾਂ ਦਾ ਇੰਨਾ ਕੁ ਦਬਾਅ ਹੈ ਕਿ ਉਹ ਵੀ ਮਜਬੂਰ ਨੇ ਅਲਟੀਮੇਟਲੀ ਲੋਕਾਂ ਦੀ ਆਵਾਜ਼ ਸੁਣ ਕੇ ਉਸ ਕਿਸਮ ਦਾ ਉਹ ਵੀ ਵੰਗਾਰਦੇ ਨੇ, ਭਾਵੇਂ ਉਹਨਾਂ ਦਾ ਉਹ ਆਪਣੀ ਜਿਹੜਾ ਇਕਤਦਾਰ ਲਈ, ਪਾਵਰ ਲਈ ਹੈ। ਪਰ ਪੰਜਾਬ ਦੇ ਵਿੱਚ ਹਾਲਾਤ ਜੋ ਬਣੇ ਹੋਏ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗਰੀਡ, ਲਾਲਚ ਔਰ ਕਾਫੀ ਹੱਦ ਤੱਕ ਡਰ ਵੀ ਜਿਹੜਾ ਇਹ ਕਾਰਨ ਹੈ। ਅਸੀਂ ਆਸ ਹੀ ਕਰ ਸਕਦੇ ਹਾਂ ਕਿ ਇਹ ਸਿਨੈਰੀਓ ਬਦਲੇਗਾ ਔਰ ਸ਼ਾਇਦ ਮੈਂ ਇਹਨੂੰ ਜੇ ਇਸ ਸਾਰੇ ਚੋਂ ਆਪਣਾ ਮੈਂ ਐਨਾਲਿਸਿਸ ਦਿਆਂ, ਮੈਂ ਸਮਝਦਾ ਵੀ ਲੋਕ ਰਿਪੀਟਡਲੀ ਜਿਸ ਕਿਸਮ ਦੀ ਲੀਡਰਸ਼ਿਪ ਅਸੀਂ ਥਰੋ ਕੀਤੀ ਸਾਰੇ ਪੀਰੀਅਡ, ਜੇ ਅਸੀਂ ਪਿਛਲਾ ਦੌਰ ਛੱਡ ਵੀ ਦਈਏ 2012 ਦੇ ਵਿੱਚ ਰਾਜੋਆਣੇ ਨੂੰ ਜਦੋਂ ਬਲੈਕ ਵਾਰੰਟ ਜਾਰੀ ਹੋਏ, ਕਿਵੇਂ ਲੱਖਾਂ ਲੋਕ ਬਾਹਰ ਨਿਕਲੇ, ਸਾਰਾ ਪੰਜਾਬ ਜਿਹੜਾ ਕੇਸਰੀ ਰੰਗ 'ਚ ਰੰਗਿਆ ਗਿਆ। ਹੁਣ ਉਹੀ ਰਾਜੋਆਣਾ ਜੇ ਅੱਜ ਅਪੀਲ ਜਾਰੀ ਕਰੇ ਕਿ ਜੀ ਵੋਟਾਂ ਬੀਜੇਪੀ ਤੋਂ ਅਕਾਲੀਆਂ ਨੂੰ ਪਾਓ, ਤੇ ਲੋਕਾਂ ਦਾ ਕੀ ਕਸੂਰ ਹੈ? 2015 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਲੱਖਾਂ ਸਿੱਖ ਸਰਬੱਤ ਖਾਲਸਾ ਦੇ ਵਿੱਚ ਇਕੱਠੇ ਹੋਏ, ਉਹਨਾਂ ਨੇ ਜਥੇਦਾਰ ਚੁਣੇ, ਜਥੇਦਾਰ ਹਵਾਰਾ ਅੱਜ ਵੀ ਵੰਗਾਰਦੇ ਨੇ, ਤੇ ਜੇ ਬਾਕੀਆਂ ਨੇ ਇਸ ਕਿਸਮ ਦਾ ਹੀ ਮੁੜ ਕੇ ਲੋਕ ਕੀ ਕਰਨ? ਔਰ ਹੁਣ ਅਸੀਂ ਬਰਗਾੜੀ ਦਾ ਦੇਖਦੇ ਹਾਂ 2018 ਦੇ ਵਿੱਚ 7 ਮਹੀਨੇ ਲੱਖਾਂ ਲੋਕ ਆਏ, ਕਰੋੜਾਂ ਰੁਪਈਆ ਉਹਨਾਂ ਨੇ ਜਿਹੜਾ ਉਹ ਦਿੱਤਾ ਹੈ। ਔਰ ਇੱਕ ਸਟੇਜ ਤੇ ਜਦੋਂ ਲੰਬੀ ਔਰ ਪਟਿਆਲੇ 'ਚ ਅਕਾਲੀਆਂ ਔਰ ਕਾਂਗਰਸੀਆਂ ਦੋਨਾਂ ਦੀਆਂ ਰੈਲੀਆਂ ਸੀ, ਔਰ ਜੇ ਉਹਨਾਂ ਦੋਨਾਂ ਦੀ ਗਿਣਤੀ ਜੁਆਇਨ ਕਰ ਲਓ ਤੇ ਜਿਹੜੇ ਬਰਗਾੜੀ ਵੱਲ ਮਾਰਚ ਸੀ, ਲੱਖਾਂ ਦੀ ਗਿਣਤੀ ਸਿੱਖ ਸੰਗਤਾਂ ਆਪ ਮੁਹਾਰੇ ਪਹੁੰਚੀਆਂ ਹੋਈਆਂ ਸੀ, ਜਿਹਨੇ ਏਜੰਸੀਆਂ ਨੂੰ ਫਿਕਰ ਪਾਇਆ। ਫਿਰ ਬਰਗਾੜੀ ਮੋਰਚੇ ਦਾ ਕੀ ਕੀਤਾ 7 ਮਹੀਨੇ ਬਾਅਦ? ਸੋ ਮੈਂ ਸਮਝਦਾ ਵੀ ਲੋਕ ਇਹ ਜਿਹੜਾ ਅੱਜ ਇਸ ਕਿਸਮ ਦੀ ਦੌੜ ਹੈ, ਕਿਉਂਕਿ ਅਸੀਂ ਕੋਈ ਵੀ ਕ੍ਰੈਡੀਬਲ ਲੀਡਰਸ਼ਿਪ ਉੱਥੇ ਦੇਣ ਦੇ ਵਿੱਚ ਕਾਮਯਾਬ ਨਹੀਂ ਹੋਏ। ਆਪੋ ਆਪਣੇ ਤੌਰ ਤੇ ਕੰਮ ਕਰ ਰਹੇ ਨੇ ਇੰਡੀਵਿਜੂਅਲਸ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਜਿਹੜੇ ਨੇ ਬੇਈਮਾਨ ਨੇ, ਪਰ ਲੋਕਾਂ ਦੀਆਂ ਜਿਹੜੀਆਂ ਹੋਪਸ ਜਾਂ ਐਸਪੀਰੇਸ਼ਨਸ ਨੇ ਕਿ ਇਹ ਸਾਨੂੰ ਲੀਡ ਕਰਕੇ ਡਿਲੀਵਰ ਕਰ ਸਕਦੇ ਨੇ, ਉਸ ਤੇ ਅਸੀਂ ਖਰੇ ਨਹੀਂ ਉਤਰੇ। ਔਰ ਤਾਰਿਕ ਹਸਨ ਜੀ ਨੇ ਸਾਨੂੰ ਜਿਹੜਾ ਮੈਂ ਇਹ ਕਿਹਾ ਕਿ ਵੀ ਫਿਲਮਾਂ ਸਾਊਥ 'ਚ ਬਣਨ ਤੇ ਨਾਰਥ 'ਚ ਆ ਜਾਂਦੀਆਂ, ਨਾਰਥ ਵਾਲੀਆਂ ਸਾਊਥ 'ਚ, ਲਫ਼ਜ਼ ਸੀ ਡਬਿੰਗ। ਹਾਂਜੀ, ਸਾਡੀ ਟੈਕਨੀਕਲ ਟੀਮ ਉੱਥੇ ਬੈਠੀ ਹੈ, ਉਹਨਾਂ ਨੂੰ ਵੀ ਉਹਨਾਂ ਦਾ ਤਾਂ ਮਹਿਕਮਾ ਹੈ, ਉਹਨਾਂ ਨੂੰ ਵੀ ਯਾਦ ਨਹੀਂ ਆਇਆ। ਬਹੁਤ ਬਹੁਤ ਸ਼ੁਕਰੀਆ ਤਾਰਿਕ ਜੀ। ਸ਼ੁਕਰੀਆ ਜੀ। ਤਾਰਿਕ ਖਾਨੀ ਵੀ ਸਾਨੂੰ ਲਿਖਦੇ हैं, डॉक्टर साहब अस्सलाम वालेकुम, सलामत रखे हैं ਰੱਬ ਤੁਹਾਨੂੰ। ਔਰ ਵਹੀਦ ਹਸਨ ਜੀ ਫਿਰ ਦੁਬਾਰਾ ਸਾਨੂੰ ਲਿਖਦੇ ਨੇ, ਪਾਕਿਸਤਾਨ ਆਰਮੀ ਜ਼ਿੰਦਾਬਾਦ। CH ਜ਼ਫਰ ਜੱਟ ਲਿਖਦੇ ਨੇ, ਲਵ 2020। ਐਂਡ ਬਨਾਰਸ ਖਾਨ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਉਹਨਾਂ ਲਿਖਿਆ ਤੁਹਾਨੂੰ ਗ੍ਰੇਟ। ਐਂਡ ਇਸੇ ਤਰ੍ਹਾਂ ਦੂਸਰੇ ਸੈਗਮੈਂਟ ਤੇ ਵੀ ਸਾਡੇ ਕੋਲ ਮੈਸੇਜ ਨੇ। ਤਾਰਿਕ ਹੁਸੈਨ ਹਾਂਜੀ, ਤੁਹਾਨੂੰ ਜਿਹੜਾ ਆਪਾਂ ਕਰੈਕਟ ਕੀਤਾ ਜੀ। ਹਾਜੀ ਵਾਲੀ ਮੁਹੰਮਦ ਮੀਰ ਜੀ ਲਿਖਦੇ ਨੇ, ਮੋਦੀ ਹਿਮਸੈਲਫ ਬਲੈਕ ਕਲਾਉਡ, ਖੁਦ ਹੀ ਕਾਲਾ ਬੱਦਲ ਹੈ। For himself only, he only digs pit for others, himself falls into it. Dr. Amarjit Singh ji, are you agreed? And Sat Shri Akal to you, Dr. Sahab and Madam Neelam Kaur ji. Sat Shri Akal ji, thank you so much. ਇਹ ਪੰਜਾਬੀ ਦੇ ਇਸ ਅਖਾਣ ਦਾ ਉਹਨਾਂ ਨੇ ਤਰਜਮਾ ਕੀਤਾ ਹੈ ਕਿ ਜਿਹੜੇ ਦੂਸਰਿਆਂ ਲਈ ਟੋਆ ਪੱਟਦੇ ਨੇ, ਉਹ ਆਪ ਹੀ ਉਸ ਟੋਏ 'ਚ ਡਿੱਗਦੇ ਨੇ। ਸੋ ਇਹ ਬਿਲਕੁਲ ਹਾਜੀ ਵਲੀ ਮੁਹੰਮਦ ਮੀਰ ਜੀ, ਬਿਲਕੁਲ ਤੁਸੀਂ ਠੀਕ ਫਰਮਾਇਆ, ਇਹ ਉਸ ਟੋਏ ਦੇ ਵਿੱਚ ਆਪ ਹੀ ਡਿੱਗ ਰਹੇ ਨੇ। ਦੂਸਰੇ ਸਾਡੇ ਸੈਗਮੈਂਟ ਤੇ ਵੀ ਉਹਨਾਂ ਨੇ ਮੈਸੇਜ ਸਾਨੂੰ ਲਿਖਿਆ, truth is bitter for BJP and RSS and Shiv Sena and BJP only। ਸੋ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।